we didn't see know each other, we had no connection at all. ਤੇ 1971 ਵਿੱਚ ਮੈਂ ਐਮਏ ਮਤਲਬ ਮੇਰੀ ਜੋ ਹੋ ਰਹੀ ਸੀ ਜਨਵਰੀ ਦੇ ਵਿੱਚ ਕੀ ਹੋਇਆ 10 ਜਨਵਰੀ ਨੂੰ ਮੇਰੀ ਮਦਰ ਕਹਿਣ ਲੱਗੇ ਸ਼ਰਾ ਸਿੰਘ ਕਾਕਾ ਤੂੰ ਕੱਲ ਨੂੰ ਕਾਲਜ ਨਹੀਂ ਜਾਣਾ। ਮੈਂ ਆਪਣੇ ਪਿੰਡੋਂ ਬੱਸ ਤੇ ਰੋਜ਼ ਜਾਂਦਾ ਸੀ ਕਾਲਜ 16 ਮੀਲ ਦਾ ਹੈਗਾ ਡਿਸਟੈਂਸ ਲੁਧਿਆਣੇ ਦਾ ਤੇ ਉੱਥੋਂ ਬੜੀ ਸੋਹਣੀ ਬੱਸ ਜਾਂਦੀ ਸੀ ਉੱਥੇ ਕਾਲਜ ਦੇ ਉੱਥੇ ਸਾਹਮਣੇ ਉਤਰ ਕੇ ਮਤਲਬ ਰੋਜ਼ ਉੱਥੇ ਜਾਣਾ। ਤੇ ਮੈਂ ਕਿਹਾ ਕੀ ਗੱਲ ਆ ਕਹਿੰਦੇ ਤੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦੇ। ਸੋਮਵਾਰ ਨੂੰ ਅਸੀਂ ਸਾਡੇ ਘਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀਗਾ ਤੇ ਆਰਾਮ ਕਰਦਾ ਪਾਠ ਕਰਦਾ ਤੇ ਮੈਂ ਪਾਠ ਕਰੀ ਜਾਣਾ ਤੇ ਮੇਰੀ ਮਦਰ ਨੇ ਬੈਠ ਕੇ ਉੱਥੇ ਸੁਣਨਾ ਸਾਰਾ ਤੇ ਉਹ ਇਸੇ ਤਰ੍ਹਾਂ ਇਹ 6 ਹਫ਼ਤਾ ਲੰਘ ਗਿਆ। ਸੈਟਰਡੇ ਨੂੰ ਉਹਨਾਂ ਨੇ ਪੂਰਾ ਕਿਸੇ ਇਸ਼ਨਾਨ ਵਗੈਰਾ ਕਰਕੇ ਆਪਣਾ ਨਾ ਜਿਸ ਤਰ੍ਹਾਂ ਐਨ ਆਖਰੀ ਇਸ਼ਨਾਨ ਹੁੰਦਾ ਜਿਸ ਆਪਣੇ ਆਪ ਕਰਕੇ ਤੇ ਫਿਰ ਮੇਰੇ ਰਾਤ ਨੂੰ ਬੜੀਆਂ ਗੱਲਾਂ ਕੀਤੀਆਂ ਕਹਿੰਦੇ ਬੱਚਾ ਇਹ ਦੁਨੀਆ 'ਚ ਆਉਣਾ ਜਾਣਾ ਬਣਿਆ ਹੁੰਦਾ ਪਰ ਮੇਰੇ ਮਰਨ ਤੋਂ ਬਾਅਦ ਕੋਈ ਰੋਵੇ ਨਾ। ਮੈਂ ਤੁਸੀਂ ਮਰਜ਼ੀ ਕਰਕੇ ਪਰ ਪਾਠ ਤੁਸੀਂ ਕਿਹਾ ਤਾਂ ਤੁਹਾਡਾ ਕਰਦਾ ਤੁਹਾਡੀ ਮਨ ਦੀ ਇੱਛਾ ਸੀ। ਫਿਰ ਕਹਿੰਦੇ ਆਪਾਂ ਉਹ ਸੁਹੇਲਾ ਸਿੰਘ ਸੀਗਾ ਉਹਦੀ ਲੜਕੀ ਦੇ ਵਿਆਹ ਤੇ ਆਪਣੀ ਕੰਤੋ ਦੇ ਵਿਆਹ ਤੇ ਉਹਨਾਂ ਨੇ ਸੋਨੇ ਦੀ ਮੁੰਦੀ ਪਾਈ ਸੀਗੀ ਤੇ ਤੁਸੀਂ ਉਹਦੀ ਕੁੜੀ ਦੇ ਵਿਆਹ ਤੇ ਤੁਸੀਂ ਮੁੰਦੀ ਪਾਉਣੀ ਹੈ ਤੇ ਇਹ ਰੱਖੀ ਹੋਈ ਹੈ ਮੇਰੀ ਉਹ ਸੰਭਾਲ ਕੇ ਰੱਖੀ ਹੋਈ ਹੈ ਆਹ ਕਰਨਾ ਤੁਸੀਂ ਇਹ ਕਰਨਾ ਉਹਨੂੰ ਆਹ ਕਰਨਾ। ਫਿਰ ਮੈਂ ਕਿਹਾ ਤੁਸੀਂ ਕੀ ਗੱਲਾਂ ਮੇਰਾ ਭਰਾ ਵੀ ਆ ਗਿਆ ਭੈਣ ਵੀ ਸਾਰੇ ਪਾਠ ਦੇ ਭੋਗ ਦੇ ਤੇ ਇਹ 17 ਜਨਵਰੀ 1971 ਦੀ ਗੱਲ ਹੈ। ਜਦੋਂ ਤੁਹਾਨੂੰ ਦੱਸ ਪਏ ਹਾਂ ਇਹ ਜਿਹੜਾ ਪਾਠ ਦਾ ਭੋਗ ਪੈਣਾ ਹੈ ਮੈਂ ਕੀਰਤਨ ਬੜਾ ਸੋਹਣਾ ਮਤਲਬ ਸਿੱਖ ਲਿਆ ਸੀ ਬਚਪਨ ਦੇ ਵਿੱਚ ਤੇ ਉਹ ਫਿਰ ਮੇਰੀ ਮਦਰ ਫਾਦਰ ਦੀ ਡੈਥ ਤੋਂ ਬਾਅਦ ਫਿਰ ਮੈਂ ਕੀਰਤਨ ਕਰਨ ਲੱਗ ਗਿਆ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦਾ ਸੰਥਿਆ ਲੈ ਕੇ ਪਾਠ ਸਿੱਖਿਆ ਸਾਰਾ ਤੇ ਇਹ ਮੇਰਾ ਸ਼ੌਕ ਸੀਗਾ ਐਜੂਕੇਸ਼ਨ ਦੇ ਵਿੱਚ ਦੂਜਾ ਪਾਸਾ ਧਾਰਮਿਕ ਜਿਹੜਾ ਪਾਸਾ ਤੇ ਉਹ ਫਿਰ ਕੀਰਤਨ ਹੋਇਆ ਸਾਰੀ ਵਾਰੀ ਮੇਰੇ ਮਾਸਟਰ ਜੀ ਆਏ ਪ੍ਰਿੰਸੀਪਲ ਆਇਆ ਸਾਰੇ ਉੱਥੇ ਤੇ ਅਰਦਾਸ ਹੋਈ ਵਾਕ ਆਇਆ ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ ਇਹ ਜੈਸਰੀ ਰਾਗ ਦੇ ਜਵਾਬ ਹੈਗਾ ਵਾਕ ਆਖਰੀ ਲਾਈਨ ਇਹ ਸੀ ਤੇ ਮਦਰ ਨੂੰ ਮੈਂ ਦੇਖਿਆ ਤੇ ਮੈਂ ਕਿਹਾ ਇਹ ਤਾਂ ਲੇਖਾ ਖਤਮ ਹੋ ਗਿਆ ਕਿ ਮੇਰੇ ਤਾਂ ਕਾਗਜ਼ ਫਾੜ ਕੇ ਰੱਖਦੇ ਕੋਈ ਮੇਰਾ ਕਿਸੇ ਦਾ ਲੇਖਾ ਨਹੀਂ ਹੈਗਾ ਤੇ ਉਹ ਕਹਿੰਦੀ ਪ੍ਰਸ਼ਾਦ ਵਰਤਾਓ ਸਾਰੇ ਪ੍ਰਸ਼ਾਦ ਵਰਤਾਇਆ ਸਾਰਿਆਂ ਨੂੰ ਤੇ ਫਿਰ ਕਹਿੰਦੀ ਲੰਗਰ ਛਕਾਓ ਜਿੰਨੇ ਵੀ ਸੰਗਤ ਹੈਗੀ ਲੰਗਰ ਛਕਾਇਆ ਗਿਆ। ਉਹ ਕਹਿੰਦੀ ਕੋਈ ਰਹਿ ਤਾਂ ਨਹੀਂ ਗਿਆ ਫਿਰ ਕਹਿੰਦੇ ਆਪਣੇ ਜਿਹੜੇ ਨਾਲ ਦੇ ਗੁਆਂਢੀ ਨੇ ਉਹਨਾਂ ਨੂੰ ਬੁਲਾ ਕੇ ਪ੍ਰਸ਼ਾਦ ਛਕਾਓ। ਸਾਰਿਆਂ ਨੇ ਜਦੋਂ ਪ੍ਰਸ਼ਾਦ ਛਕ ਲਿਆ ਮੇਰੇ ਨਾਲ ਦੋਸਤ ਸੀਗੇ 3-4 ਮੁੰਡੇ ਆਏ ਸੀਗੇ ਉਹ ਕਹਿੰਦੀ ਤੂੰ ਇਹਨਾਂ ਨੂੰ ਬਾਹਰ ਛੱਡ ਕੇ ਆ ਤੇ ਇੱਜ਼ਤ ਦੇ ਨਾਲ ਬਾਹਰ ਰੋਕਿਆ ਤੇ ਮੈਂ ਉਹਨਾਂ ਨੂੰ ਬਾਹਰ ਜਾ ਕੇ ਸੜੇ ਦੁਪਹਿਰ ਤੱਕ ਅਸੀਂ ਤੁਰਦੇ ਗੱਲਾਂ ਕਰਦੇ ਗਏ। ਥੋੜੀ ਦੇਰ ਹੋ ਗਈ ਮੈਨੂੰ ਤੇ ਬਾਅਦ ਵਿੱਚ ਮੇਰੀ ਮਦਰ ਮੇਰੀ ਬ੍ਰਦਰ ਦੀ ਵਾਈਫ ਸੀ ਰਣਜੀਤ ਕੌਰ ਤੇ ਉਹ ਕੁਰਸੀ ਤੇ ਬੈਠੇ ਸੀਗੇ ਕਹਿੰਦੀ ਰਣਜੀਤ ਬੇਟਾ ਆ ਜਾ ਆਪਣਾ ਇੰਨਾ ਕਿਸੇ ਵਾਰ ਸ਼ੀ ਡਾਈਡ ਸੋ ਅੱਜ ਤੱਕ ਮਤਲਬ ਨਾ ਇਹ 18 ਤਰੀਕ ਹੋਈ ਉਹੀ 17 ਉਸ 17 ਉਸ ਪਾਠ ਦੇ ਭੋਗ ਤੋਂ ਬਾਅਦ ਸਾਰਾ ਕੁਝ ਕਰਕੇ ਸਾਰਾ ਕੁਝ ਕਰਨ ਤੋਂ ਬਾਅਦ ਹੋਈ ਹੈ। ਇਹ ਜੇ ਮਤਲਬ ਉਹਨਾਂ ਦੀ ਆਤਮਿਕ ਅਵਸਥਾ ਇੰਨੀ ਉੱਚੀ ਸੀ। ਮੈਂ ਪਹਿਲਾਂ ਜਦੋਂ ਸੁੱਤੇ ਪੈਰ ਮੈਂ ਉਹਨੂੰ ਪਾਠ ਕਰਦੇ ਦੇਖਿਆ ਸੁਖਮਨੀ ਸਾਹਿਬ ਦਾ ਪਾਠ ਚੱਲਦਾ ਹੁੰਦਾ ਸੀ ਤੇ ਮੈਂ ਇੱਕ ਵਾਰੀ ਪੁੱਛ ਲਿਆ ਮੈਂ ਕਿਹਾ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਕੇ ਕਰੀ ਬੇਟਾ ਇਹ ਤੂੰ ਗੱਲ ਨਾ ਕਰੀ ਕਿਸੇ ਨੂੰ ਤੂੰ ਵੀ ਇਸ ਤਰ੍ਹਾਂ ਕਰਿਆ ਕਰ ਤੇਰੀ ਵੀ ਅਵਸਥਾ ਹੋ ਜਾਊਗੀ। ਉਹ ਮਤਲਬ ਇੰਨੀ ਉੱਚੀ ਅਵਸਥਾ ਸੀ ਜਦੋਂ ਪਿੰਡ ਦੇ ਲੋਕੀ ਉਹਨੂੰ ਪੂਜਦੇ ਹੁੰਦੇ ਸੀ ਬਈ ਇਹ ਇੱਕ ਧਰਮਾਤਮਾ ਔਰਤ ਹੈ ਉਹਦਾ ਇੰਨਾ ਸਤਿਕਾਰ ਸੀਗਾ। ਔਰ ਉਹ ਪਾਠ ਕੀ ਜਿਹੜਾ ਪਾਠ ਤੁਸੀਂ ਕਹਿ ਰਹੇ ਹੋ ਪਾਠ ਗੁਰੂ ਗ੍ਰੰਥ ਸਾਹਿਬ ਦਾ ਉਹ ਸੁਖਮਨੀ ਸਾਹਿਬ ਦਾ ਪਾਠ ਕਰਦੇ ਸੀ ਉਹ ਫਿਰ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਸੀ ਕੀਤਾ ਤੇ ਫਿਰ ਮੈਂ ਕਿਹਾ ਵੀ ਰੋਣ ਨਹੀਂ ਸੀ ਕਿਸੇ ਨੂੰ ਦੇਣਾ ਜਿਸ ਤਰ੍ਹਾਂ ਪਾਠ ਦਾ ਭੋਗ ਪਾਇਆ ਹੁਣ ਕੀਰਤਨ ਸ਼ੁਰੂ ਕਰ ਦਿਓ। ਫਿਰ ਦੂਜੇ ਦਿਨ ਸੰਸਕਾਰ ਉਹਨਾਂ ਦੇ ਵੱਡੇ ਭੈਣ ਜੀ ਸੀ ਉਹ ਸਾਰੇ ਆਏ ਤੇ ਸੰਸਕਾਰ ਕੀਤਾ। ਸਾਡੇ ਪਿੰਡ ਦੇ ਵਿੱਚ ਇੱਕ ਆਮ ਰਵਾਇਤ ਸੀਗੀ ਕਿ ਜਦੋਂ ਸੰਸਕਾਰ ਹੁੰਦਾ ਨਾ ਕ੍ਰਿਮੇਸ਼ਨ ਗਰਾਊਂਡ ਦੇ ਵਿੱਚ ਲੇਡੀਜ਼ ਨੂੰ ਜਾਣ ਨਹੀਂ ਦਿੰਦੇ। ਉਹ ਜਦੋਂ ਲੈ ਕੇ ਜਾਂਦੇ ਆ ਬਾਡੀ ਨੂੰ ਤੇ ਰਸਤੇ ਦੇ ਵਿੱਚ ਨਹਿਰ ਦੇ ਕਿਨਾਰੇ ਤੇ ਲੇਡੀਜ਼ ਨੂੰ ਕਹਿੰਦੇ ਭਾਈ ਇਦੋਂ ਅੱਗੇ ਤੁਸੀਂ ਨਹੀਂ ਜਾਣਾ ਹੈਗਾ ਤੇ ਉੱਥੇ ਤੱਕ ਸਾਰੇ ਤੇ ਮੇਰੀ ਭੈਣ ਕਹਿੰਦੀ ਮੈਂ ਤਾਂ ਆਪਣੀ ਮਾਂ ਦੇ ਉੱਥੇ ਆਖਰੀ ਦਰਸ਼ਨ ਕਰਨੇ ਨੇ ਉੱਥੇ ਜਾਣਾ। ਉਹ ਉੱਥੇ ਚਲੀ ਗਈ ਤੇ ਮੇਰੀ ਮਾਸੀ ਵੀ ਚਲੀ ਗਈ ਉਹਦੇ ਨਾਲ ਸਾਰੀਆਂ ਲੇਡੀਜ਼ ਜਿੰਨੇ ਇਕੱਠੇ ਸੀਗੇ ਉਹ ਸਾਰਾ ਜੱਥਾ ਉੱਥੇ ਪਹੁੰਚ ਗਿਆ ਬ੍ਰੇਕ ਹੀ ਕਰਤੀ
ਉੱਥੇ ਮੇਰੀ ਮਾਸੀ ਜੀ ਨੇ ਅਰਦਾਸ ਕੀਤੀ ਸਾਰਾ। ਮੈਂ ਉਸ ਵੇਲੇ ਫੋਟੋਆਂ ਖਿੱਚੀ ਹੋਈਆਂ ਸਾਰੀਆਂ, ਮੈਨੂੰ ਉਹ ਯਾਦ ਆ ਜਾਂਦਾ ਸਾਰਾ ਨਜ਼ਾਰਾ। ਤੇ ਫਿਰ ਅਸੀਂ ਉਹਨਾਂ ਦੇ ਯਾਦ ਵਿੱਚ ਗੁਰਦੁਆਰੇ ਕੇ ਪਾਠ ਰੱਖਿਆ। ਗ੍ਰੰਥੀ ਸਿੰਘ ਨੇ ਪਾਠ ਕੀਤਾ। ਪਾਠ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਕੀਰਤਨ, ਫਿਰ 2 ਦਿਨ ਉਹ ਸਾਡੇ ਮਰਿਆਦਾ ਕਿ ਵੀ 10 ਦਿਨਾਂ ਦੇ ਵਿੱਚ ਉਹਨਾਂ ਦੇ ਅੰਤਮ ਸੰਸਕਾਰ ਦਾ ਭੋਗ ਕਰਨਾ ਚਾਹੀਦਾ। ਤੇ 2 ਦਿਨ ਰਹਿੰਦੇ ਸੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ। ਫਿਰ ਤੀਜਾ ਅਖੰਡ ਪਾਠ ਸ਼ੁਰੂ ਕੀਤਾ ਘਰੇ। ਉਹਦਾ ਅਖੰਡ ਪਾਠ ਦਾ ਭੋਗ ਪਾਇਆ 24 ਤਰੀਕ ਨੂੰ ਜੀ, 17 ਤੋਂ 24 ਤਰੀਕ ਨੂੰ, 24 ਤੋਂ ਜ਼ਿਆਦਾ ਮੇਰਾ ਖਿਆਲ ਸੀਗਾ। ਤੇ ਉਹ ਫਿਰ